ਸਾਡੇ ਪਿੰਡ ਦਾ ਇੰਨਾ ਗ੍ਰਾਂਟ ਆਇਆ ਵੀ ਪੁੱਛੀ ਕੋਈ ਨਾ, 50 ਕੇ 60 70 ਲੱਖ ਆਇਆ ਰੁਪਈਆ। 1 ਰੁਪਈਆ ਨਹੀਂ ਸਾਡਾ ਕਿਤੇ ਲੱਗਾ, ਕੋਈ ਸ਼ੈ ਨਹੀਂ ਬਣੀ। ਸਾਡੇ ਪੁੱਛੋ ਤੇ ਨਲਕਾ ਵੀ ਸਿਵਿਆਂ 'ਚ ਨਹੀਂ ਲੱਗਾ। ਸਾਡੇ ਜਿਹੜਾ ਪਾਣੀ ਗੰਦਗੀ ਦਾ ਖੜਿਆ ਹੋਇਆ ਨਾ, ਬਿਮਾਰੀਆਂ ਨੂੰ ਸੱਦਾ ਤੇ ਸਰਕਾਰ ਕਹਿੰਦੀ ਕਰੋਨਾ ਫੈਲਿਆ ਹੋਇਆ ਤੇ ਕਰੋਨਾ ਸਾਡੇ ਘਰਾਂ ਦੇ ਵਿੱਚ ਆ ਕੇ ਵੜਿਆ ਹੋਇਆ ਤੇ ਕੋਈ ਸਾਡੇ ਤੇ ਕੁਛ ਨਹੀਂ ਹੋ ਰਿਹਾ, ਸਾਡਾ ਸੁਣਾਈ ਨਹੀਂ ਹੋ ਰਹੀ। ਇਹ ਹਰ ਵੇਲੇ ਵਿੱਚ ਖੜਾ ਰਹਿੰਦਾ, ਜਿਉਂ ਸਰਪੰਚ ਬਣਿਆ ਇੱਧਰ ਨੂੰ ਉਹ ਕੁਝ ਕਰਦਾ ਹੀ ਨਹੀਂ ਆਂਦਾ। ਮਿੱਟੀ ਤੁਸੀਂ ਆਪ ਪਾਓ ਫੇਰ ਅਸੀਂ ਕੋਣ ਕਰਾਂਗੇ, ਉਹ ਵੀ ਕੋਈ ਪਤਾ ਨਹੀਂ ਮੇਰਾ ਕਰਾਂ ਕਿ ਨਾ, ਵੋਟਾਂ ਨਹੀਂ ਪਾਈਆਂ। ਸੂਬੇ ਅੰਦਰ ਕਾਂਗਰਸ ਦੀ ਸਰਕਾਰ ਆਉਣ ਤੇ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਕਿ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਪੰਜਾਬ 'ਚ ਨਸ਼ਾ ਖਤਮ ਕੀਤਾ ਜਾਵੇਗਾ, ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਪਰ ਅਫਸੋਸ ਕਾਂਗਰਸ 5 ਸਾਲਾਂ ਵਿੱਚ ਆਪਣੇ ਕਿਸੇ ਵੀ ਵਾਅਦੇ ਤੇ ਖਰੀ ਨਹੀਂ ਉਤਰ ਸਕੀ। ਚੋਣ ਜਾਬਤਾ ਲੱਗਦੇ ਹੀ ਲੋਕ ਹੁਣ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਜੇਕਰ ਗੱਲ ਕਰੀਏ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਬਾਗੀਵਾਲਾ ਦੀ, ਤਾਂ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕਾ ਮੈਡਮ ਸਤਿਕਾਰ ਕੌਰ ਗੈਰੀ ਨੇ ਵੋਟਾਂ ਵੇਲੇ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੇ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਜਾਣਗੀਆਂ, ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਪਰ ਵੋਟਾਂ ਤੋਂ ਬਾਅਦ ਮੈਡਮ ਆਪਣੇ ਇੱਕ ਵੀ ਵਾਅਦੇ ਤੇ ਪੂਰਾ ਨਹੀਂ ਉਤਰੀ। ਪਿੰਡ ਦੀਆਂ ਗਲੀਆਂ ਨਾਲੀਆਂ ਟੁੱਟੀਆਂ ਪਈਆਂ ਨੇ, ਪਿੰਡ ਵਿੱਚ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ। ਨਾਲੀਆਂ ਦਾ ਗੰਦਾ ਪਾਣੀ ਉਹਨਾਂ ਦੇ ਘਰ ਅੰਦਰ ਦਾਖਲ ਹੋ ਜਾਂਦਾ ਹੈ। ਜੋ ਗ੍ਰਾਂਟ ਆਂਦੀ ਹੈ ਉਹ ਪਿੰਡ ਦੇ ਸਰਪੰਚ ਆਪਣੇ ਚਹੇਤਿਆਂ ਅਤੇ ਆਪਣੇ ਘਰਾਂ ਤੇ ਹੀ ਖਰਚ ਕਰ ਰਹੇ ਨੇ। ਇਸ ਸਮੱਸਿਆ ਸੰਬੰਧੀ ਉਹ ਕਈ ਵਾਰ ਐਮਐਲਏ ਸਤਿਕਾਰ ਕੌਰ ਅਤੇ ਉਹਨਾਂ ਦੇ ਪਤੀ ਜਸਮੇਲ ਸਿੰਘ ਲਾਡੀ ਗੈਰੀ ਨੂੰ ਜਾਣੂ ਕਰਵਾ ਚੁੱਕੇ ਨੇ, ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਗਲੀਆਂ ਵਿੱਚ ਪਾਣੀ ਖੜਾ ਹੋਣ ਕਾਰਨ ਛੋਟੇ-ਛੋਟੇ ਬੱਚਿਆਂ ਅਤੇ ਔਰਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਿੰਡ ਦੇ ਸਰਪੰਚ ਅਤੇ ਐਮਐਲਏ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਇਸ ਸਮੱਸਿਆ ਵੱਲ ਜਲਦ ਕੋਈ ਧਿਆਨ ਨਾ ਦਿੱਤਾ ਤਾਂ ਉਹ ਆਉਣ ਵਾਲੇ ਇਲੈਕਸ਼ਨ ਵਿੱਚ ਵੋਟਾਂ ਦਾ ਬਾਈਕਾਟ ਕਰਨਗੇ। ਤੁਹਾਡਾ? ਮੇਰੇ ਨਾਲ ਬਲਕਾਰ ਸਿੰਘ, ਕਿੱਥੋਂ ਦੇ ਰਹਿਣ ਵਾਲੇ? ਬਾਗੇ ਵਾਲੇ। ਕੀ ਸਮੱਸਿਆ ਜਿਹੜੀ ਪਾਣੀ ਦੀ, ਜਿਹੜੀ ਇੰਨੀ ਸਮੱਸਿਆ ਤੁਹਾਡਾ ਪਿੰਡ ਜਿਹੜਾ? ਸਮੱਸਿਆ ਸਾਡੀ ਇਹੋ ਹੈ ਜੀ, ਅਸੀਂ ਜਦੋਂ ਦਾ ਸਰਪੰਚ ਬਣਿਆ ਇਹਦੇ ਕੋਲ ਕਈ ਵਾਰੀ ਗਏ ਆ, 2 ਜਣੇ ਮੈਂ ਤੇ ਜਗਤਾਰ ਸਿੰਘ, ਤੇ ਕਈ ਵਾਰੀ ਬੰਦੇ ਵੀ ਲੈ ਕੇ ਗਏ ਇਹਦੇ ਕੋਲ। ਇੱਕ ਵਾਰੀ ਗੁਰਦੇਵ ਸਿੰਘ ਤੇ ਜਸਵੰਤ ਸਿੰਘ ਤੇ ਇੱਥੇ ਵਾਹਵਾ ਅਫਸਰ ਇਕੱਠੇ ਹੋਏ ਸੀ, ਸੈਕਟਰੀ ਸਾਹਿਬ ਵੀ, ਉਦੋਂ ਵੀ ਸਾਡਾ ਰੌਲਾ ਪਿਆ ਸੀ ਪਾਣੀ ਦੇ ਵਿਕਾਸ ਤੋਂ। ਇਹਨਾਂ ਆਖਿਆ ਵੀ ਪਿਛਲੀਆਂ ਗੱਲਾਂ ਛੱਡੋ, ਗਾਂਹ ਕਰੋ। ਅਸੀਂ ਫਿਰ ਵੀ ਚੁੱਪ ਕਰ ਗਏ, ਕੋਈ ਗੱਲ ਨਹੀਂ ਕੀਤੀ। ਉਦੋਂ ਬਾਅਦ ਫਿਰ ਉਹ ਰੰਡੀ ਰੋਣਾ ਸਾਡਾ ਪਾਣੀ ਦਾ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ। ਸਾਡੇ ਪਿੰਡ ਦਾ ਇੰਨਾ ਗ੍ਰਾਂਟ ਆਇਆ ਵੀ ਪੁੱਛੀ ਕੋਈ ਨਾ, 50 ਕੇ 60 70 ਲੱਖ ਆਇਆ ਰੁਪਈਆ। 1 ਰੁਪਈਆ ਨਹੀਂ ਸਾਡਾ ਕਿਤੇ ਲੱਗਾ, ਕੋਈ ਸ਼ੈ ਨਹੀਂ ਬਣੀ। ਸਾਡੇ ਪੁੱਛੋ ਤੇ ਨਲਕਾ ਵੀ ਸਿਵਿਆਂ 'ਚ ਨਹੀਂ ਲੱਗਾ, ਉਹ ਵੀ ਉਤਰਾ ਹੀ ਟੋਟਲੀ ਕੋਈ ਕੰਮ ਨਹੀਂ ਕਰਦਾ। ਸਾਡੇ ਪਿੰਡ ਦਾ ਸਰਪੰਚ ਨਾ ਗੁਰਦੇਵ ਸਿੰਘ ਤੇ ਨਾ ਰੇਸ਼ਮ ਸਿੰਘ ਦੇ ਘਰ ਵਾਲੀ ਸਰਪੰਚ, ਤੇ ਕੋਈ ਕੰਮ ਨਹੀਂ ਕਰਦੇ। ਕੀ ਮੰਗ ਹੈ? ਕੀ ਮੰਗ ਹੈ ਤੁਹਾਡੀ? ਸਾਡੀ ਮੰਗ ਇਹੋ ਹੈ ਵੀ ਪਿੰਡ ਦਾ ਵਿਕਾਸ ਹੋਵੇ। ਸਾਡੇ ਨਾਲ ਜੇ ਕਿਸੇ ਨੇ ਵੋਟ ਪਾਈ ਹੈ ਜਾਂ ਨਹੀਂ ਪਾਈ, ਦੋਵਾਂ ਸਰਪੰਚਾਂ ਨੂੰ ਸਾਡੀ ਉਹ ਬੇਨਤੀ ਵੀ ਸਾਡੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ। ਕੀ ਵਿਤਕਰਾ ਕੀਤਾ ਜਾ ਰਿਹਾ? ਕੀ ਕਰ ਇਹ ਵਿਤਕਰਾ ਕਰਦੇ ਨੇ ਦੋਵੇਂ ਸਰਪੰਚ, ਔਰ ਇੱਕ ਢਾਣੀ ਤੇ ਰਹਿੰਦਾ ਗੁਰਦੇਵ ਸਿੰਘ। ਇਹ ਆਪਦਾ ਘਰ ਗ੍ਰਾਂਟ ਦਾ ਬਣਾਈ ਜਾਂਦਾ, ਉਹ ਆਪਦਾ ਬਣਾਈ ਜਾਂਦਾ। ਇਹ ਹਰ ਵੇਲੇ ਵੇਖੋ ਖੜਾ ਰਹਿੰਦਾ, ਜਿਉਂ ਸਰਪੰਚ ਬਣਿਆ ਇੱਧਰ ਨੂੰ ਉਹ ਕੁਝ ਕਰਦਾ ਹੀ ਨਹੀਂ ਆਂਦਾ। ਮਿੱਟੀ ਤੁਸੀਂ ਆਪ ਪਾਓ ਫੇਰ ਅਸੀਂ ਕੋਣ ਕਰਾਂਗੇ, ਉਹ ਵੀ ਕੋਈ ਪਤਾ ਨਹੀਂ ਮੇਰਾ ਕਰਾਂ ਕਿ ਨਾ, ਵੋਟਾਂ ਨਹੀਂ ਪਾਈਆਂ। ਕਿਹੜੇ ਏਰੀਆ ਦਾ ਪੈਂਦਾ? ਦਿਹਾਤੀ ਏਰੀਆ ਕਿਹੜਾ? ਦਿਹਾਤੀ। ਕਿਹੜੇ ਐਮਐਲਏ ਦਾ ਪੈਂਦਾ? ਲਾਡੀ ਦਾ। ਕੌਣ ਐਮਐਲਏ? ਕੌਣ ਮੌਜੂਦਾ? ਸਤਿਕਾਰ ਕੌਰ। ਤੇ ਕੋਈ ਵਿਕਾਸ ਨਹੀਂ ਹੋਇਆ? ਨਾ ਕੋਈ ਨਹੀਂ ਹੋਈ। ਕਿਸ ਤਰ੍ਹਾਂ ਪਾਣੀ ਖੜਾ ਰਹਿੰਦਾ ਘਰਾਂ 'ਚ ਵੀ? ਇਹ ਘਰਾਂ 'ਚ ਵੀ ਆ ਜਾਂਦਾ, ਬੱਚੇ ਸਕੂਲੋਂ ਜਾਣੋਂ ਆਤਰ ਹੋਏ ਪਏ ਆ। ਅਸੀਂ ਬੁੱਢੇ ਬੰਦੇ ਡਿੱਗ ਜਾਈਦਾ, ਜੇ ਕਿਤੇ ਜਾਈਏ ਦਵਾਈ ਦਾਰੂ ਲੈਣ। ਪਾਣੀ ਮਹਾਰਾਜ ਜੀ ਬੇਨਤੀ ਇਹ ਆ ਵੀ ਪਾਣੀ ਜਿਉਂ ਵੀ ਸਰਪੰਚ ਬਣਿਆ ਸਾਡੇ ਪਿੰਡ ਦਾ, ਉਹਨੇ ਅੱਜ ਤੱਕ ਕੋਈ ਵਿਕਾਸ ਨਹੀਂ ਕਰਾਇਆ। ਸਾਰੇ ਪਿੰਡ ਦੇ ਆਲੇ ਦੁਆਲੇ ਛੱਪੜ ਓਵਰਲੋਡ ਹੋਇਆ ਫਿਰਦਾ, ਤੇ ਜੋ ਖਰਚਾ ਹੁੰਦਾ ਨਾ ਪਿੰਡ ਦਾ ਪਾਉਂਦੇ ਬੰਦੇ ਦਾ, ਉਹ ਪਾ ਦਿੰਦਾ ਹੈ ਸਾਫ ਸਫਾਈ ਦਾ। ਕਹਿਣ ਦਾ ਭਾਵ ਇਹ ਵੀ ਕਰਾਉਂਦਾ ਕੁਛ ਨਹੀਂ ਗਾ। ਜਿਹੜਾ ਇੰਨੇ ਕੁ ਹਾਲਾਤ ਮਾੜੇ ਸਾਡੇ ਪਿੰਡ ਦੇ ਹੋਏ ਪਏ ਨੇ ਵੀ ਚਾਰੇ ਪਾਸੇ ਪਾਣੀ ਖੜਾ ਹੈ, ਆਵਾਜਾਈ ਬਹੁਤ ਹਾਲਾਤ ਮਾੜੇ ਨੇ। ਜਿਹੜੇ ਕੋਈ ਰਿਸ਼ਤੇਦਾਰ ਆਉਂਦਾ ਜਾਂਦਾ ਹੈ ਉਹ ਬਹੁਤ ਪਰੇਸ਼ਾਨ ਹੁੰਦਾ, ਬਿਮਾਰੀਆਂ ਫੈਲੀਆਂ ਪਈਆਂ, ਬੱਚੇ ਜਾਣ ਤੋਂ ਸਕੂਲ ਤੋਂ ਆਤਰ ਨੇ, ਬਹੁਤ ਹਾਲਾਤ ਮਾੜੇ ਨੇ। ਪਾਣੀ ਜਿਹੜਾ ਓਵਰਫਲੋ ਹੋ ਜਾਂਦਾ ਜਾਂ ਫਿਰ ਕਿਸ ਤਰ੍ਹਾਂ ਦਾ ਸਾਹਮਣਾ? ਕੁਛ ਨਹੀਂ, ਸਾਹਮਣਾ ਇਹੋ ਹੀ ਆ, ਖੜੇ ਆ ਬਸ, ਇਸ ਤਰ੍ਹਾਂ ਹੀ ਰਹਿਣਾ, ਇਸ ਤਰ੍ਹਾਂ ਹੀ ਨੰਗੀ ਸਾਹਮਣਾ ਕਰਨਾ ਪੈਂਦਾ। ਲੰਘਣ ਲਈ ਕੀ ਪ੍ਰੋਬਲਮ ਹੈ? ਹਾਂਜੀ, ਲੰਘਣ ਲਈ ਕੀ ਸਮੱਸਿਆ? ਨੱਕਿਆਂ ਲੰਘਣ ਦੀ ਇਹ ਆਈ ਬਸ, ਆ ਰੋੜੇ ਰਾੜੇ ਰੱਖੇ ਆ ਸਾਈਡ ਤੇ,
ਪਹੁੰਚੇ ਟੱਪ ਕੇ ਜਨਾਨੀਆਂ ਵਿਚਾਰੀਆਂ ਚੱਪਲਾਂ ਹੱਥ 'ਚ ਫੜ ਕੇ ਟੱਪਦੀਆਂ ਨੇ, ਬਹੁਤ ਦਿੱਕਤ ਆਉਂਦੀ ਹੈ। ਤੇ ਕਿਹੜਾ ਏਰੀਆ ਕਹਿੰਦਾ ਪੈਂਦਾ? ਇਹ ਏਰੀਆ ਹੈਗਾ ਜੀ ਦਿਹਾਤੀ ਏਰੀਆ ਹੈ। ਸਾਡੇ ਇੱਥੇ ਐਮਐਲਏ ਇਸ ਵਕਤ ਹੈਗੇ ਆ ਸਤਕਾਰ ਕੌਰ। ਉਹ ਆਏ ਨਹੀਂ ਕਦੀ ਇੱਥੇ ਜਾਇਜ਼ਾ ਲੈਣ? ਨਾ ਕੋਈ ਵੜਿਆ ਹੀ ਨਹੀਂ, 5 ਸਾਲ ਹੋ ਗਏ ਆ। ਜੇ ਕੋਈ ਆਉਂਦਾ ਮਾੜਾ ਆ ਗੇੜਾ ਕੱਢ ਕੇ ਉਧਰ ਦੀ ਉਧਰ, ਜਿੱਧਰ ਸੁੱਕਾ ਉੱਥੋਂ ਭਾ ਕੇ ਵਾਪਸ ਮੋੜ ਦਿੰਦੇ ਆ। ਤੁਹਾਡੇ ਪਿੰਡ ਦਾ ਵਿਕਾਸ ਬਿਲਕੁਲ ਨਹੀਂ ਹੋਇਆ ਜੀ, ਬਿਲਕੁਲ ਨਹੀਂ। ਨਾ ਕੋਈ ਸੜਕ, ਨਾ ਕੋਈ ਲੋਕ ਟੈਲ। ਉਹਨੇ ਸਰਪੰਚ ਨੇ ਆਪਦੇ ਜਿਹੜੇ ਬੰਦੇ ਦੇ ਨਾਲ ਚੱਲੇ ਸੀ ਉਹ ਢਾਣੀਆਂ 'ਚ ਘਰਾਂ 'ਚ ਉਹ ਕਰਵਾਇਆ ਹੋਇਆ। ਬਸ ਉਹਨੇ ਜਿਹੜੇ ਕੋਈ 5-4 ਬੰਦੇ ਉਹਦੇ ਨਾਲ ਮੇਨ ਚੱਲਦੀ ਉਹਨਾਂ ਘਰੇ, ਤੇ ਉਹ ਜਿਹੜੇ 10,000 ਦੀ ਥਾਂ ਉੱਥੇ 2 ਲੱਖ ਰੁਪਈਆ ਲਾਇਆ, ਜਿੱਥੇ ਲੱਖ ਰੁਪਏ ਦੀ ਥਾਂ ਉੱਥੇ 5 ਲੱਖ ਲਾਇਆ। ਤੇ ਜਿਹੜੇ ਪਿੰਡ ਦਾ ਵਿਕਾਸ ਸੀ ਉਹ ਬਿਲਕੁਲ ਜ਼ੀਰੋ। ਪਿੰਡ ਦੇ ਏਡੇ ਹਾਲਾਤ ਮਾੜੇ ਹੋਏ ਪਏ ਆ ਕਿ ਬਿਮਾਰੀਆਂ ਬਹੁਤ ਫੈਲੀਆਂ ਪਈਆਂ। ਕਰੋਨਾ ਤੇ ਆਉਣੀ ਆਪੇ ਜਦੋਂ ਪਾਣੀ ਨਹੀਂ ਕਿਸੇ ਪਾਸੇ ਨਿਕਲਦਾ। ਸਾਡੇ ਹੁਣ ਕੀ ਮੰਗ ਸਾਡੀ ਇਹੋ ਹੀ ਹੈ ਵੀ ਇਹਨੂੰ ਪਿੰਡ ਦੀ ਸੁਧਾਰ ਕੀਤਾ ਜਾਵੇ। ਇਲੈਕਸ਼ਨ ਆ ਰਹੇ ਨੇ, ਵੋਟਾਂ ਦਾ ਕੀ ਵਿਚਾਰ? ਵੋਟਾਂ ਕਿੰਨਾ ਪਾਓਗੇ? ਵੋਟਾਂ ਮਹਾਰਾਜ, ਵੋਟਾਂ ਦੇ ਲੈਣ ਦੇ ਹੱਕਦਾਰ ਹੀ ਨਹੀਂ ਹੈਗੇ। ਵੋਟਾਂ ਲੈਣ ਦੇ ਹੱਕਦਾਰ ਹੀ ਨਹੀਂ ਹੈਗੇ। ਇੰਨਾ ਕੁ ਮਾੜੇ ਹਾਲਾਤ ਨੇ ਪਿੰਡ ਦੇ, ਹੱਦੋਂ ਜ਼ਿਆਦੇ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ, ਇੰਡੋਸ ਟੀਵੀ, ਆਸਟ੍ਰੇਲੀਆ।